ਵਾਪਸ ਆਪਣੇ ਸਰੋਤਿਆਂ ਦਾ ਅੱਜ ਦੇ ਸ਼ੋਅ ਦੇ ਉੱਪਰ, ਜੋ ਕਿ ਯੋਗਾ ਦੇ ਨਾਲ ਸੰਬੰਧਿਤ ਹੈ। ਇਹ ਦੂਸਰਾ ਸ਼ੋਅ ਹੈ ਜੋ ਯੋਗਾ ਦੇ ਨਾਲ ਸੰਬੰਧਿਤ ਹੈ, ਕਿਉਂਕਿ ਇੱਕ ਪਿਛਲੇ ਵੀਕ ਵੀ ਅਸੀਂ ਕੀਤਾ ਸੀ। ਜਿਹੜਾ ਸਾਡੇ ਨਾਲ ਇਸ ਚੀਜ਼ ਡਿਸਕਸ ਕਰਦੇ ਨੇ ਉਹ ਨੇ ਸਰਦਾਰ ਬਖਸ਼ੀਸ਼ ਸਿੰਘ ਜੀ ਮਠਾੜੂ, ਜੋ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਯੋਗਾ ਦਾ ਕੈਂਪ ਲਗਾ ਰਹੇ ਨੇ। ਉਹਨਾਂ ਨਾਲ ਅਸੀਂ ਡਿਸਕਸ਼ਨ ਕਰਦੇ ਹਾਂ ਕਿ ਕਿਵੇਂ ਯੋਗਾ ਲੋਕਾਂ ਦੇ ਲਈ ਸਹਾਈ ਹੋਇਆ ਜਾਂ ਹੁੰਦਾ ਹੈ। ਸੋ ਤੁਸੀਂ ਪੰਜਾਬੀ ਰੇਡੀਓ ਨੂੰ ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਰੇਡੀਓ ਰਾਹੀਂ ਅਤੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਰਾਹੀਂ ਸੁਣ ਸਕਦੇ ਹੋ। ਇੰਟਰਨੈਟ 'ਤੇ ਸੁਣਨ ਦੇ ਲਈ ਸਾਡਾ ਪਤਾ ਨੋਟ ਕਰੋ www.punjabiradiousa.com। ਜੇ ਤੁਹਾਡੇ ਕੋਲ ਸਾਡੇ ਲਈ ਕੋਈ ਵਿਚਾਰ ਹਨ ਜਾਂ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਅਤੇ 4082725200 ਦੇ ਉੱਤੇ, ਜਾਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਸੋ ਇੱਕ ਹੋਰ ਜ਼ਰੂਰੀ ਸੂਚਨਾ ਉਹ ਇਹ ਹੈ ਕਿ 2 ਤਰੀਕ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜੋ ਐਨੀਮੇਟਡ ਮੂਵੀ ਭਾਈ ਤਾਰੂ ਸਿੰਘ ਹੈ ਉਹਦਾ ਜਿਹੜਾ DVD ਰਿਲੀਜ਼ ਹੋਏਗਾ। ਸੋ 8 ਤੋਂ ਲੈ ਕੇ 9 ਵਜੇ ਤੱਕ ਉਸ ਮੂਵੀ ਦੀ ਸਕਰੀਨਿੰਗ ਹੈ। ਸੋ ਉਹਦੇ ਲਈ ਤੁਸੀਂ ਪਹੁੰਚੋ, ਆਪਦੇ ਖਾਸ ਤੌਰ 'ਤੇ ਬੱਚਿਆਂ ਨੂੰ ਉੱਥੇ ਲੈ ਕੇ ਆਓ ਤਾਂ ਕਿ ਸਾਡੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ। ਜਿਹੜੀ ਆਪਣੀ ਗੱਲਬਾਤ ਹੈ ਬਖਸ਼ੀਸ਼ ਸਿੰਘ ਜੀ, ਉਹਨੂੰ ਅਸੀਂ ਅੱਗੇ ਤੋਰਦੇ ਹਾਂ। ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਕਿ ਫਰੀਮੌਂਟ ਵਿਖੇ ਲੋਕਾਂ ਨੂੰ ਕਾਫੀ ਇਸ ਚੀਜ਼ ਦਾ ਫਾਇਦਾ ਪਹੁੰਚਿਆ। ਸੋ ਤੁਸੀਂ ਆਪਣੇ ਕੁਝ ਐਕਸਪੀਰੀਅੰਸਿਸ ਸਾਡੇ ਨਾਲ ਸਾਂਝੇ ਕਰਨੇ ਚਾਹੋਗੇ ਵੀ ਕਿਹੜੇ ਕਈ ਬੰਦੇ ਹੋਣਗੇ ਉਹਨੂੰ ਇਸ ਤਰ੍ਹਾਂ ਦੀ ਬਿਮਾਰੀ ਸੀ, ਯੋਗਾ ਉਹਨਾਂ ਕੀਤਾ, ਉਹਨਾਂ ਨੂੰ ਇਸ ਤੋਂ ਮੁਕਤੀ ਮਿਲੀ ਜਾਂ ਇਲਾਜ ਹੋਇਆ, ਖਾਸ ਤੌਰ 'ਤੇ ਫਰੀਮੌਂਟ ਦੇ ਵਿੱਚ। ਉਹਦੇ ਬਾਰੇ ਤੁਸੀਂ ਸਰੋਤੇ ਨੂੰ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ? ਹਾਂਜੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਕਾਫੀ ਮੈਂਬਰਾਂ ਨੂੰ ਜਿਹੜੀ ਨੀਂਦ ਦੀ ਸੀ ਸਮੱਸਿਆ ਠੀਕ ਹੋਈ ਆ। ਜੀ ਜੀ। ਤਾਂ ਇਸ ਤੋਂ ਇਲਾਵਾ ਇੱਕ ਭੈਣ ਜੀ ਬਲਵਿੰਦਰ ਕੌਰ ਜੀ, ਜਿਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ, ਗੋਡੇ ਦਰਦ ਦੀ। ਜੀ ਜੀ। ਉਹਨਾਂ ਨੂੰ ਗੋਡੇ ਦਰਦ ਦੀ ਪ੍ਰੋਬਲਮ ਠੀਕ ਹੋਈ ਹੈ। ਤਾਂ ਇਸ ਤੋਂ ਇਲਾਵਾ ਭੈਣ ਜੀ ਸੁਖਨਿੰਦਰ ਕੌਰ ਜੀ, ਜਿਹਨਾਂ ਦੇ ਇੱਕ ਮੋਢੇ 'ਤੇ ਬਹੁਤ ਦਰਦ ਸੀ, ਉਹ ਉਸਮਾਨ ਉਹਨਾਂ ਕੋਲ ਖਾਣਾ ਵੀ ਨਹੀਂ ਸੀ ਖਾਂਦਾ। ਤੇ ਉਹ 2-3 ਦਿਨ ਦੇ ਵਿੱਚ ਹੀ ਉਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਉਹਨਾਂ ਦੀ ਠੀਕ ਹੋ ਗਈ। ਉਹ ਹੁਣ ਉਸੇ ਮਾਣ ਉਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ। ਜੀ ਜੀ। ਇੱਕ ਹੋਰ ਭੈਣ ਜੀ ਰਜਿੰਦਰ ਕੌਰ ਜੀ ਹੇਵੜ ਤੋਂ ਸਨ, ਉਹਨਾਂ ਦਾ ਉਹ ਸਹਾਰਾ ਲੈ ਕੇ ਤੁਰਦੇ ਸਨ ਜੀ, ਤੇ ਉਹ ਹੁਣ ਆਪਣੇ ਆਪ ਤੁਰਨਾ ਸ਼ੁਰੂ ਹੋ ਗਿਆ। ਉਹਨਾਂ ਦੀ ਗਰਦਨ ਦੇ ਬਿਲਕੁਲ ਅਪਰਾਨ ਸੀ, ਉਹ ਸੱਜੇ ਖੱਬੇ ਮੂਵ ਨਹੀਂ ਸੀ ਹੁੰਦੀ ਜੀ। ਤਾਂ ਉਹਨਾਂ ਨੂੰ ਇਹ ਕਾਫੀ ਪ੍ਰਾਪਤੀ ਹੋਈ ਹੈ ਜੀ। ਤੇ ਤਕਰੀਬਨ 150 ਦੇ ਕਰੀਬ ਇੱਥੇ ਸਾਧਕ ਆਏ ਨੇ ਜਿਨ੍ਹਾਂ ਨੇ ਪੂਰਾ ਲਾਭ ਲਿਆ ਹੈ। ਤੇ ਉਹਨਾਂ ਦੇ ਉਤਸ਼ਾਹ ਦੇ ਨਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਹਫ਼ਤੇ ਦੀ ਹੋਰ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ ਮੈਨੂੰ ਜੀ। ਤੁਸੀਂ ਇੱਕ ਹਫ਼ਤਾ ਹੋਰ ਇੱਥੇ ਤਾਂ ਕਿ ਹੋਰ ਵੀ ਸੰਗਤਾਂ ਲਾਭ ਲੈਣ। ਜੀ ਜੀ ਜੀ। ਤੁਸੀਂ ਇਸ ਤਰ੍ਹਾਂ ਜੇ ਤੁਸੀਂ ਵਰਬਲੀ ਜ਼ਬਾਨੀ ਕੋਈ ਚੀਜ਼ ਦੱਸ ਸਕਦੇ ਹੋ, ਕੁਛ ਤਰ੍ਹਾਂ ਦੀ ਐਕਸਰਸਾਈਜ਼ਾਂ ਜਿਹਦੇ ਕਰਕੇ ਖਾਸ ਤੌਰ 'ਤੇ ਅਸੀਂ ਜਿਵੇਂ ਪਿਛਲੀ ਵਾਰੀ ਵੀ ਥੋੜ੍ਹੀ ਜਿਹੀ ਗੱਲਬਾਤ ਕੀਤੀ ਸੀ ਕਿ ਸ਼ੂਗਰ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਤੁਸੀਂ ਇਲਾਜ ਹੋਇਆ, ਜਿਸ ਤਰ੍ਹਾਂ ਕਈ ਨੂੰ ਗੋਡਿਆਂ ਦੀ ਪ੍ਰੋਬਲਮ ਹੈ। ਸੋ ਤੁਸੀਂ ਵਰਬਲੀ ਦੱਸ ਸਕਦੇ ਹੋ ਵੀ ਕੁਝ ਐਕਸਰਸਾਈਜ਼ਿਸ ਜਾਂ ਕੁਝ ਸੁਝਾਅ ਕਿ ਇਸ ਤਰ੍ਹਾਂ ਗੋਡਿਆਂ ਦੀ ਪੀੜਾਂ ਤੋਂ ਬਚਿਆ ਜਾ ਸਕਦਾ ਹੈ ਜਾਂ ਉਹਨੂੰ ਕਿਉਰ ਕੀਤਾ ਜਾ ਸਕਦਾ ਹੈ ਯੋਗਾ ਦੇ ਤੌਰ ਦੇ ਉੱਤੇ? ਇਹਦੇ ਬਾਰੇ ਵੈਸੇ ਤਾਂ ਕਲਾਸ ਦੇ ਵਿੱਚ ਪ੍ਰੈਕਟੀਕਲ ਕੀਤਾ ਜਾਵੇ ਤਾਂ ਇਹਦਾ ਸਹੀ ਪਤਾ ਲੱਗਦਾ ਹੈ। ਜੀ ਜੀ। ਬਖਸ਼ੀਸ਼ ਸਿੰਘ ਜੀ, ਸਾਡਾ ਮਨੋਰਥ ਇਹ ਇਸੇ ਕਰਕੇ ਹੁੰਦਾ ਕਿ ਜਿਹੜਾ ਸਾਧਕ ਆ ਉਹ ਕਲਾਸ 'ਚ ਆਏ ਤੇ ਉਹਨੂੰ ਅਸੀਂ ਸਾਰੀਆਂ ਐਕਸਰਸਾਈਜ਼ ਸਮਝਾਈਏ। ਇਸ ਤਰ੍ਹਾਂ ਟੈਲੀਫੋਨ ਤੇ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਜੀ ਜੀ ਜੀ। ਫਿਰ ਵੀ ਮੈਂ ਤੁਹਾਡੀ ਗੱਲ ਬਖਸ਼ੀਸ਼ ਸਿੰਘ ਜੀ ਸਮਝ ਸਕਦਾ, ਪਰ ਉਹਦੇ ਵਿੱਚ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ 3-3.5 ਦੇ ਕਰੀਬ ਜਿਹੜੇ ਸਾਡੇ ਔਨਲਾਈਨ ਸਰੋਤੇ ਹੁੰਦੇ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੁਣ ਸਕਦੇ, ਕਿਉਂਕਿ ਇਹ ਇਕੱਲਾ ਫਰੀਮੌਂਟ ਦੇ ਬੇਸਡ ਇੰਟਰਨੈਟ ਨਹੀਂ ਹੈਗਾ ਜਾਂ ਬੇ ਏਰੀਆ ਵਿੱਚ ਬੇਸਡ ਇੰਟਰਨੈਟ ਨਹੀਂ ਹੈਗਾ। ਕਾਫੀ ਭਾਰੀ ਗਿਣਤੀ ਦੇ ਵਿੱਚ ਦੁਨੀਆ ਭਰ ਤੋਂ ਲੋਕ ਇਸ ਰੇਡੀਓ ਨੂੰ ਸੁਣਦੇ ਹੋ। ਸੋ ਉਹਨਾਂ ਦੀ ਹੈਲਪ ਦੇ ਲਈ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ, ਜਿਸ ਤਰ੍ਹਾਂ ਵੀ ਤੁਸੀਂ ਥੋੜ੍ਹਾ ਬਹੁਤਾ ਬਿਲਕੁਲ ਕੰਪਲੀਟਲੀ ਤਾਂ ਮੈਂ ਮੰਨਦਾ ਕਿ ਕਲਾਸ ਵਿੱਚ ਆਉਣ ਕਰਕੇ ਹੀ ਇਸ ਚੀਜ਼ ਦਾ ਪਤਾ ਲੱਗ ਸਕਦਾ ਹੈ, ਪਰ ਤੁਸੀਂ ਥੋੜ੍ਹਾ ਬਹੁਤਾ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੋਗੇ ਵਰਬਲੀ ਜਿੰਨਾ ਕੁ ਹੋ ਸਕਦਾ? ਹਾਂ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸ਼ੂਗਰ ਬਾਰੇ। ਜੀ ਜੀ ਜੀ। ਸ਼ੂਗਰ ਜਿਹੜਾ ਹੈਗਾ ਉਹ 2-3 ਉਹਦੇ ਰੀਜਨ ਹੁੰਦੇ ਹੈਗੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜਾ ਕੋਈ ਵੀ ਰੋਗ ਹੁੰਦਾ ਅਸੀਂ ਉਹਦਾ ਪਹਿਲਾਂ ਰੀਜਨ ਲੱਭੀਏ ਕਿ ਉਹ ਕਿਉਂ ਹੈਗਾ, ਜੀ ਜੀ, ਉਹਦਾ ਆਧਾਰ ਕੀ ਹੈਗਾ ਜੀ।
ਤੇ ਉਹ ਜਦੋਂ ਅਸੀਂ ਉਹਦਾ ਜੇ ਆਧਾਰ ਲੱਭ ਲਈਏ ਤਾਂ ਫਿਰ ਉਹ ਰੋਗ ਜਿਹੜਾ ਹੈਗਾ ਬਹੁਤ ਛੇਤੀ ਮੁਕਤ ਹੁੰਦਾ ਹੈ। ਜੀ ਜੀ ਜੀ। ਸੋ ਸਭ ਤੋਂ ਪਹਿਲਾਂ ਸ਼ੂਗਰ ਦੀ ਗੱਲ ਲੈ ਲਈਏ ਜੀ। ਹਾਂ, ਸ਼ੂਗਰ ਜਿਹੜਾ ਹੈ ਨਾ, ਇਹਦੇ ਵਿੱਚ ਪੈਨਕ੍ਰੀਆਸ ਖਰਾਬ ਹੋਣਾ ਵੀ ਹੋ ਸਕਦਾ ਹੈ ਵੀ ਉਹ ਸਹੀ ਢੰਗ ਨਾਲ ਕੰਮ ਨਾ ਕਰਦੀ ਹੋਵੇ। ਜੀ ਜੀ। ਤੇ ਦੂਸਰਾ ਸਾਡਾ ਕੰਮ ਤੇ ਡਿਪੈਂਡ ਹੋ ਸਕਦਾ, ਅਸੀਂ ਜ਼ਿਆਦਾ ਫਿਜ਼ੀਕਲ ਵਰਕ ਨਾ ਕਰਦੇ ਹੋਈਏ ਜੀ, ਤਾਂ ਉਹ ਵੀ ਸਾਡਾ ਕਾਰਨ ਬਣਦਾ। ਤੀਸਰਾ ਕਾਰਨ ਜਿਹੜਾ ਹੈਗਾ ਸਾਡਾ ਚਿੰਤਾ, ਡਿਪਰੈਸ਼ਨ ਆ, ਉਹ ਵੀ ਚਿੰਤਾ ਦਾ ਜਿਹੜਾ ਹੈਗਾ ਸ਼ੂਗਰ ਦਾ ਕਾਰਨ ਬਣਦਾ ਹੈਗਾ ਜੀ। ਸੋ ਅਸੀਂ ਇਹ ਜਿਹੜੇ ਤਿੰਨੇ ਕਾਰਨ ਆ ਜਾਂ ਹੋਰ ਵੀ ਜਿਹੜੇ ਇਹ ਤੋਂ ਇਲਾਵਾ ਕਾਰਨ ਹੈਗੇ, ਅਸੀਂ ਉਹਨਾਂ ਸਾਰੇ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ। ਪੈਨਕ੍ਰੀਆਸ ਜਿਹੜੀ ਹੈਗੀ ਆ, ਪੈਨਕ੍ਰੀਆਸ ਜਿਹੜੀ ਇਨਸੂਲਿਨ ਬਣਾਉਂਦੀ ਆ, ਉਹਦੇ ਜਿਹੜੇ ਬੀਟਾ ਸੈੱਲ ਜਿਹੜੇ ਡੈਮੇਜ ਹੋ ਗਏ ਜੀ ਜੀ ਜੀ, ਉਹਨਾਂ ਨੂੰ ਐਕਟੀਵੇਟ ਕਰਨਾ ਹੁੰਦਾ। ਉਹਦੇ ਵਾਸਤੇ ਪੇਟ ਦੀ ਐਕਸਰਸਾਈਜ਼ ਆ, ਜਿਹੜੀ ਪੇਟ ਨੂੰ ਕਾਂਹ ਪਿਛਾਂਹ ਕਰਕੇ ਸਟੋਕ ਮਾਰ ਕੇ ਸਵਾਸ ਬਾਹਰ ਕੱਢਣਾ ਜੀ ਜੀ ਜੀ, ਜਿਹਨੂੰ ਯੋਗ ਦੇ ਵਿੱਚ ਕਪਾਲਭਾਤੀ ਪ੍ਰਾਣਾਯਾਮ ਵੀ ਕਹਿੰਦੇ ਆ ਜੀ ਜੀ। ਇਹ ਐਕਸਰਸਾਈਜ਼ ਜਿਹੜੀ ਆ, ਇਹਦੇ ਨਾਲ ਜਿਹੜੇ ਪੈਨਕ੍ਰੀਆਸ ਆ ਉਹਦੇ ਜਿਹੜੇ ਸੈੱਲ ਆ ਰੀਐਕਟਿਵ ਹੁੰਦੇ ਹੈਗੇ ਆ, ਬੀਟਾ ਸੈੱਲ ਜਿਹੜੇ ਹੈਗੇ ਆ ਉਹ ਰੀਐਕਟਿਵ ਹੁੰਦੇ ਆ ਜੀ ਜਦੋਂ ਅਸੀਂ ਸਟੋਕ ਮਾਰਦੇ ਆ ਜੀ ਜੀ। ਤੇ ਉਹਦੀ ਸ਼ੇਪ ਜਿਹੜੀ ਹੈਗੀ ਆ, ਉਹ ਇੱਕ ਜਿਸ ਤਰ੍ਹਾਂ ਕੁੱਤੇ ਦਾ ਮੂੰਹ ਦਾ ਇਸ ਤਰ੍ਹਾਂ ਹੁੰਦੀ ਆ। ਜਦੋਂ ਅਸੀਂ ਤੁਰਦੇ ਹਾਂ ਤੇ ਉਹ ਖੁੱਲਦਾ ਤੇ ਬੰਦ ਹੁੰਦਾ ਹੈਗਾ ਜੀ ਜੀ। ਤੇ ਜਦੋਂ ਅਸੀਂ ਉਹ ਕਪਾਲਭਾਤੀ ਦੀ ਪੇਟ ਸਟੋਕ ਮਾਰਦੇ ਹਾਂ ਤੇ ਉਦੋਂ ਹੀ ਉਹ ਖੁੱਲਦਾ ਤੇ ਬੰਦ ਹੁੰਦਾ ਹੈ। ਜਦੋਂ ਖੁੱਲਦਾ ਤੇ ਬੰਦ ਹੁੰਦਾ, ਜਿਸ ਤਰ੍ਹਾਂ ਅਸੀਂ ਨਲਕਾ ਗੇੜਦੇ ਹਾਂ, ਪਾਣੀ ਨਿਕਲਦਾ, ਇਸੇ ਤਰ੍ਹਾਂ ਉਹਦੇ ਵਿੱਚ ਇੱਕ ਨਾੜੀ ਹੁੰਦੀ ਆ ਜਿਹਦੇ ਵਿੱਚੋਂ ਸੂਖਮ ਜਿਹਦੇ ਵਿੱਚੋਂ ਇਹ ਜਿਹੜੀ ਹੈਗੀ ਆ ਇਨਸੂਲਿਨ ਨਿਕਲਦੀ ਹੈਗੀ। ਤੇ ਜਦੋਂ ਅਸੀਂ ਉਹਨੂੰ ਪੇਟ ਨੂੰ ਅਸੀਂ ਪੇਟ ਦੀ ਐਕਸਰਸਾਈਜ਼ ਕਰਾਉਂਦੇ ਹਾਂ ਤੇ ਉਹ ਇਨਸੂਲਿਨ ਉਹਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜੀ। ਕਿਸੇ ਕਿਸੇ ਅਵਸਥਾ ਦੇ ਵਿੱਚ ਜਿਹੜੀ ਆ ਇਨਸੂਲਿਨ ਉਹਦੇ ਨਾਲ ਵੀ ਨਹੀਂ ਨਿਕਲਦੀ, ਕਿਉਂਕਿ ਉਹ ਜਿਹੜੀ ਨਾੜ ਆ ਜਿਹੜੀ ਪੈਨਕ੍ਰੀਆਸ ਦੇ ਵਿੱਚ ਉਹ ਬਲੋਕ ਹੋਈ ਹੁੰਦੀ ਹੈਗੀ ਆ ਜੀ ਜੀ। ਉਹਦੇ ਵਿੱਚ ਅਸੀਂ ਕੁਛ ਏਦਾਂ ਦੀਆਂ ਐਕਸਰਸਾਈਜ਼ ਕਰਾਉਂਦੇ ਹਾਂ ਜਿਹਦੇ ਵਿੱਚ ਪੇਟ ਘੁੱਟ ਹੋਵੇ ਤੇ ਉਹਦੇ ਉੱਤੇ ਪੈਨਕ੍ਰੀਆਸ ਦੇ ਉੱਤੇ ਪ੍ਰੈਸ਼ਰ ਪਵੇ ਜੀ। ਤੇ ਉਹਦੇ ਵਿੱਚ ਉਹ ਇੱਕ ਮੰਡੂਕ ਆਸਨ, ਜਿਹਨੂੰ ਪੰਜਾਬੀ ਡੱਡੂ ਆਸਨ ਕਹਿੰਦੇ ਹੈਗੇ ਆ ਜੀ, ਡੱਡੂ ਆਸਨ ਕਰਾਉਂਦੇ ਆ। ਇੱਕ ਹਲ ਆਸਨ ਹੁੰਦਾ ਜੀ, ਇੱਕ ਪੱਛਮ ਤਾਨ ਆਸਨ ਹੁੰਦਾ, ਮਤਲਬ ਪੇਟ ਘੁੱਟਣ ਵਾਲੇ ਆਸਨ ਕਰਨੇ ਆ ਜਿਹਦੇ ਵਿੱਚ ਉਹਦੇ ਉੱਤੇ ਪ੍ਰੈਸ਼ਰ ਪਵੇ। ਜਦੋਂ ਅਸੀਂ ਉਸ ਅੰਗ ਦੇ ਉੱਤੇ ਪ੍ਰੈਸ਼ਰ ਪਾਉਂਦੇ ਹਾਂ ਤੇ ਉਹ ਇਨਸੂਲਿਨ ਜਿਹੜੀ ਆ ਉਹ ਜਿਹੜੀ ਨਾੜ ਆ ਉਹ ਖੁੱਲ ਜਾਂਦੀ ਆ ਤੇ ਉਹਦੇ ਵਿੱਚ ਉਹ ਪ੍ਰੈਸ਼ਰ ਆਉਣਾ ਜੀ ਜੀ ਜੀ। ਇਸ ਤੋਂ ਇਲਾਵਾ ਜਿਹੜੀ ਦੂਸਰੀ ਹੈਗੀ ਆ, ਇੱਕ ਡਿਪਰੈਸ਼ਨ, ਚਿੰਤਾ ਹੈਗਾ ਕਾਰਨ ਇਹਦਾ ਜੀ। ਤੇ ਉਹਦੇ ਵਾਸਤੇ ਜਿਹੜੀ ਇੱਕ ਖਾਸ ਸਾਡੇ ਕੈਂਪ ਦੀ ਖਾਸੀਅਤ ਹੈ ਜੀ, ਜਿਹਦੇ ਕਰਕੇ ਸਾਨੂੰ ਮਤਲਬ ਕਿ ਜ਼ਿਆਦਾ ਕਾਮਯਾਬੀ ਮਿਲਦੀ ਆ, ਉਹ ਇਹ ਹੈ ਜੀ ਕਿ ਅਸੀਂ ਜਿੰਨੀ ਕਲਾਸ ਜਦੋਂ ਲਗਾਉਂਦੇ ਹਾਂ ਤੇ ਅਸੀਂ ਨਾਲ ਗੁਰਬਾਣੀ ਸ਼ਬਦ ਕੀਰਤਨ ਲਗਾਉਂਦੇ ਹਾਂ ਜੀ ਜੀ ਜੀ। ਜਦੋਂ ਜਿੱਦਾਂ ਅਸੀਂ ਸਵਾਸਾਂ ਦੀਆਂ ਕਿਰਿਆਵਾਂ ਕਰਾਉਂਦੇ ਹਾਂ ਤੇ ਨਾਲ ਅਸੀਂ ਇਹ ਸ਼ਬਦ ਗੁਰਬਾਣੀ ਲਾਉਂਦੇ ਹਾਂ ਜੀ ਜੀ ਜੀ। ਤੇ ਉਹ ਜਿਹੜੀ ਜਦੋਂ ਅਸੀਂ ਸ਼ਬਦ ਗੁਰਬਾਣੀ ਲਾਉਂਦੇ ਹਾਂ, ਅਸੀਂ ਜਿੱਦਾਂ ਜਿੱਦਾਂ ਐਕਸਰਸਾਈਜ਼ ਆ, ਜਿੱਦਾਂ ਜਿੱਦਾਂ ਦਾ ਕੋਈ ਸਿਚੁਏਸ਼ਨ ਹੁੰਦੀ ਆ, ਉਹਦੇ ਹਿਸਾਬ ਨਾਲ ਉੱਦਾਂ ਦਾ ਉੱਥੇ ਸ਼ਬਦ ਲਗਾਉਂਦੇ ਹਾਂ ਜੀ ਜੀ, ਜਿਹਦੇ ਨਾਲ ਜਿਹੜਾ ਮਨ ਆ ਉਹ ਇੱਕ ਲੈਅ ਦੇ ਵਿੱਚ ਆ ਜਾਂਦਾ, ਮਨ ਸਥਿਰ ਹੋ ਜਾਂਦਾ ਜੀ। ਤੇ ਜਿਹੜਾ ਸਾਧਕ ਆ ਉਹ ਪੂਰਾ ਇੱਕ ਵਿਰਾਗ ਦੇ ਵਿੱਚ ਆ ਜਾਂਦਾ ਵਾ, ਉਹਦਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਜੀ। ਤੇ ਜਿਹੜਾ ਡਿਪਰੈਸ਼ਨ ਆ, ਚਿੰਤਾ, ਉਹ ਤੋਂ ਮੁਕਤ ਹੋ ਜਾਂਦਾ, ਉਹਦਾ ਸਰੀਰ ਹਲਕਾ ਹੋ ਜਾਂਦਾ, ਉਹਦਾ ਸਿਰ ਜਿਹੜਾ ਸ਼ਾਂਤ ਹੋ ਜਾਂਦਾ ਜੀ। ਤੇ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ। ਫਿਰ ਉਹਦੇ ਨਾਲ ਉਹਨੂੰ ਸ਼ੂਗਰ ਨੂੰ ਲਾਭ ਮਿਲਦਾ ਹੈਗਾ। ਹੋਰ ਵੀ ਬਿਮਾਰੀਆਂ ਜਿਹੜੀਆਂ ਬਲੱਡ ਪ੍ਰੈਸ਼ਰ ਵਗੈਰਾ ਹੈ ਜੀ, ਚਿੰਤਾ ਦੇ ਜਿਹੜੇ ਰੋਗ ਆ ਉਹ ਵੀ ਠੀਕ ਹੁੰਦੇ ਇਸੇ ਨਾਲ ਜੀ। ਤੇ ਇਹ ਜਿਹੜਾ ਆਨੰਦ ਆ, ਇਹ ਹੁਣ ਜਿਹੜੇ ਸਾਧਕ ਕਲਾਸ ਲਾਉਣਗੇ ਉਹਨਾਂ ਨੂੰ ਇਹ ਪਤਾ ਲੱਗਣਾ ਹੈਗਾ ਜੀ ਜੀ ਜੀ। ਆਨਲਾਈਨ ਆਪਾਂ ਉਹ ਪੂਰੀ ਕਲਾਸ ਦਾ ਜੀ ਜੀ ਜੀ, ਮੈਂ ਗੱਲ ਨੂੰ ਸਮਝ ਸਕਦਾ। ਉਹ ਤੇ ਜਸਟ ਇੱਕ ਐਫਰਟ ਸੀ, ਉਪਰਾਲਾ ਕਿ ਥੋੜ੍ਹਾ ਬਹੁਤਾ ਉਹਨਾਂ ਨੂੰ ਪਤਾ ਲੱਗ ਜਾਏ। ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਦੇਣਾ ਚਾਹਾਂਗਾ, ਖਾਸ ਤੌਰ 'ਤੇ ਜਿਹੜੇ ਕਿ ਕੈਲੀਫੋਰਨੀਆ ਬੇ ਏਰੀਆ ਦੇ ਵਿੱਚ, ਬੇ ਏਰੀਆ ਕੈਲੀਫੋਰਨੀਆ ਵਿੱਚ ਰਹਿੰਦੇ ਨੇ, ਕਿ ਭਾਈ ਬਖਸ਼ੀਸ਼ ਸਿੰਘ ਮਠਾੜੂ ਜੀ ਜੋ ਕਿ ਸਾਡੇ ਨਾਲ ਅੱਜ ਲਾਈਨ 'ਤੇ ਮੌਜੂਦ ਨੇ, ਇਹ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਫਰੀ ਯੋਗਾ ਕੈਂਪ ਲਗਾਉਂਦੇ ਨੇ। ਅਤੇ ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਇਹੋ ਬਲੱਡ ਪ੍ਰੈਸ਼ਰ ਜਾਂ ਤੁਸੀਂ ਕੋਈ ਬਿਮਾਰੀਆਂ ਹੁੰਦੀਆਂ ਜਿੱਦਾਂ ਦਾ ਯੋਗੇ ਨਾਲ ਤੁਸੀਂ ਇਲਾਜ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਇਹਨਾਂ ਕਲਾਸਿਸ ਵਿੱਚ ਬੈਠ ਕੇ ਤੁਸੀਂ ਉਹਦਾ ਆਨੰਦ ਲੈ ਸਕਦੇ ਹੋ। ਅਸੀਂ ਉਹਦੇ ਬਾਰੇ ਅੱਜ ਜਾਣਕਾਰੀ ਦੱਸ ਰਹੇ ਹਾਂ।